अस्सलाम वालेकुम। बुलेखा टीवी ਦੇ ਨਾਲ ਮੈਂ ਆਜ਼ਮ ਤੌਕੀਰ। ਨਾਜ਼ਰੀਨ, ਅੱਜ ਮੈਂ ਇੱਕ ਇੰਜ ਦੇ ਡਾਨ ਦੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਾਂਗਾ, ਜਿਹੜੀ ਕਹਾਣੀ ਤੁਸੀਂ ਪਹਿਲੇ ਕਈ ਵਾਰੀ ਸੁਣ ਚੁੱਕੇ ਹੋ। ਉਸ ਦੇ ਉੱਤੇ ਕਈ ਵਿਲਾਗ ਹੋ ਚੁੱਕੇ ਨੇ, ਲੇਕਿਨ ਬਹੁਤ ਸਾਰੇ ਵਿਲਾਗ ਜਿਹੜੇ ਨੇ ਉਹ ਫੇਕ ਨੇ। ਇੱਕ ਅੱਧੀ ਜੇ ਗੱਲ ਸਹੀ ਹੈ ਤੇ 10 ਗੱਲਾਂ ਨਾਲ ਫੇਕ ਹੈਗੀਆਂ ਨੇ, ਫੇਕ ਸਟੋਰੀਆਂ ਨੇ, ਸੁਣੀਆਂ ਸੁਣਾਈਆਂ ਗੱਲਾਂ ਨੇ। ਲੇਕਿਨ ਮੈਂ ਜਿਹੜੀ ਤੁਹਾਨੂੰ ਗੱਲ ਸੁਣਾਵਾਂਗਾ ਇਹ ਇੰਝ ਹੀ ਹੈ ਜਿਵੇਂ ਮੇਰੇ ਸਾਹਮਣੇ ਹੀ ਸਾਰੀਆਂ ਚੀਜ਼ਾਂ ਹੋਈਆਂ ਹੋਣ, ਇਸ ਵਾਸਤੇ ਕਿ ਮੈਂ ਉਸ ਫੈਮਿਲੀ ਨਾਲ ਰਾਬਤੇ 'ਚ ਹਾਂ, ਮੈਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੋ ਜੋ ਹੋਇਆ। ਮੈਂ ਅੱਜ ਤੁਹਾਡੇ ਨਾਲ ਸਟੋਰੀ ਜਿਹੜੀ ਸ਼ੇਅਰ ਕਰਨ ਲੱਗਾ ਵਾਂ ਉਹ ਇਹ ਨਕਾਸ਼ ਉਰਫ ਕਾਸ਼ੀ ਭੱਟੀ ਦੀ। ਕਾਸ਼ੀ ਭੱਟੀ ਥਾਣਾ ਖਾਨਕਾ ਡੋਗਰਾ, ਜ਼ਿਲ੍ਹਾ ਸ਼ਹੂਪੁਰਾ ਦਾ ਇੱਕ ਪਿੰਡ ਹੈ ਸਲਾਰ ਭੱਟੀਆਂ, ਉੱਥੇ ਪੈਦਾ ਹੋਇਆ। ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਹੈ ਕਿ ਉਹ ਜਰੈਮ ਦੀ ਦੁਨੀਆ 'ਚ ਕਿਵੇਂ ਆਇਆ। ਕਿਉਂ ਜੇ ਜਦੋਂ ਵੀ ਕੋਈ ਬੱਚਾ ਜੰਮਦਾ ਹੈ ਉਹ ਤਾਂ ਮਾਸੂਮ ਹੁੰਦਾ ਹੈ, ਉਸ ਤੋਂ ਬਾਅਦ ਹੀ ਜਿਵੇਂ ਦੀ ਉਹਨੂੰ ਸੁਸਾਇਟੀ ਮਿਲਦੀ ਹੈ ਉਸ ਤਰ੍ਹਾਂ ਦਾ ਬਣ ਜਾਂਦਾ ਹੈ। ਕਾਸ਼ੀ ਭੱਟੀ ਕਿਵੇਂ ਜਰੈਮ ਪੇਸ਼ਾ ਬਣਿਆ, ਕੀ ਕੀ ਕਰਦਾ ਰਿਹਾ ਔਰ ਉਹਦਾ ਅੰਜਾਮ ਕੀ ਹੋਇਆ, ਕਿਹਦੇ ਹੱਥੋਂ ਹੋਇਆ, ਇਹ ਅੱਜ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਔਰ ਸਾਰੀ ਕਹਾਣੀ ਟੂ ਦੀ ਪੁਆਇੰਟ ਔਰ ਸੱਚੀ ਹੈ। ਕਾਸ਼ੀ ਭੱਟੀ ਜਿਵੇਂ ਕਿ ਮੈਂ ਦੱਸ ਰਿਹਾ ਸਲਾਰ ਭੱਟੀਆਂ ਪਿੰਡ ਦੇ ਵਿੱਚ ਪੈਦਾ ਹੋਇਆ। ਨਿੱਕੀ ਉਮਰੇ ਜਦੋਂ ਸਕੂਲ ਦੀ ਉਮਰ ਹੁੰਦੀ ਹੈ, ਬੱਚਾ ਸਕੂਲੇ ਜਾਂਦਾ ਹੈ, ਉਦੋਂ ਉਹਨੇ ਬਸਤੇ ਵਿੱਚ ਮਨਸ਼ਿਆਤ ਰੱਖ ਕੇ ਕਿਤਾਬਾਂ ਦੇ ਨਾਲ ਵੇਚਣੀ ਸ਼ੁਰੂ ਕੀਤੀ। ਹੈ ਨਾ ਹੈਰਤ ਵਾਲੀ ਗੱਲ ਕਿ ਇੱਕ ਬੱਚਾ ਚੌਥੀ ਪੰਜਵੀਂ ਜਾਂ ਛੇਵੀਂ ਦਾ ਸਟੂਡੈਂਟ ਹੈ ਅਤੇ ਉਹਦਾ ਜਿਹੜਾ ਬਸਤਾ ਹੈ ਕਿਤਾਬਾਂ ਵਾਲਾ ਝੋਲਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਕਿਤਾਬਾਂ ਵੀ ਹੈ ਲੇਕਿਨ ਨਾਲ ਮਨਸ਼ਿਆਤ ਵੀ ਹੈ। ਕਾਸ਼ੀ ਭੱਟੀ ਨੂੰ ਬਦਮਾਸ਼ੀ ਔਰ ਡਾਨ ਬਣਨ ਦਾ ਜਿਹੜਾ ਸਿਚੁਏਸ਼ਨ ਔਰ ਸਿਸਟਮ ਹੈ ਵੇ ਉਹ ਸਾਰਾ ਗੁੜਤੀ 'ਚ ਮਿਲਿਆ। ਇਸ ਵਾਸਤੇ ਕਿ ਸਲਾਰ ਭੱਟੀਆਂ ਦੇ ਕ੍ਰਿਮੀਨਲ ਪਿੰਡ ਹੈ, ਸਾਰਾ ਪਿੰਡ ਜਿਹੜਾ ਹੈਗਾ ਉਹ ਜਰੈਮ ਪੇਸ਼ ਹੈ। ਉੱਥੇ ਕਈ ਗਰੁੱਪ ਸਨ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਮਨਸ਼ਿਆਤ ਫਰੋਸ਼ ਸਨ, ਡਕੈਤੀਆਂ ਕਰਦੇ ਸਨ, ਬੱਤਾਖੋਰੀ ਕਰਦੇ ਸਨ, ਦੁਸ਼ਮਣੀਆਂ ਸਨ, ਬਹੁਤ ਸਾਰੇ ਮਾਮਲਾਤ ਸਨ। ਪਹਿਲੇ ਤਾਂ ਮੈਂ ਇਹ ਦੱਸ ਦਿਆਂ ਕਿ ਸਲਾਰ ਭੱਟੀਆਂ ਦਾ ਮਹੱਲੇ ਵਕੂਅ ਕੀ ਹੈ, ਇਸ ਵਾਸਤੇ ਕਿ ਇੱਕ ਜ਼ਿਹਨ ਚਾਹੁੰਦਾ ਹੈ ਨਾ ਜੀ ਕਿ ਜਿਹੜੀ ਇੱਕ ਪਿੰਡ ਦੇ ਵਿੱਚ ਬਾਹਰ ਬੋਰਡ ਲੱਗੇ ਹੋਣ ਕਿ ਪੁਲਿਸ ਦਾ यहाँ दाखिला ममनू ਹੈ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਇਹ ਕੋਈ ਕੱਚੇ ਦੇ ਇਲਾਕੇ ਦੀ ਮੈਂ ਗੱਲ ਨਹੀਂ ਕਰਨ ਲੱਗਾ ਤੁਹਾਡੇ ਨਾਲ, ਮੈਂ ਗੱਲ ਕਰਨ ਲੱਗਾ ਵਾਂ ਲਾਹੌਰ ਸਰਗੋਦਾ ਰੋਡ ਦੇ ਉੱਤੇ ਜ਼ਿਲ੍ਹਾ ਸ਼ੇਖੂਪੁਰੇ ਦੇ ਪਿੰਡ ਸਲਾਰ ਭੱਟੀਆਂ ਦੀ। ਸਲਾਰ ਭੱਟੀਆਂ ਰੋਡ ਤੋਂ ਅੱਧਾ ਕਿਲੋਮੀਟਰ ਵੀ ਦੂਰ ਨਹੀਂ ਹੈ, ਉਸ ਤੋਂ ਵੀ ਘੱਟ ਹੈ ਔਰ ਛੋਟਾ ਜਿਹਾ ਪਿੰਡ ਹੈ। ਥਾਣੇ ਤੋਂ ਉਹਦੀ ਜਿਹੜੀ ਫਾਸਲਾ ਹੈ ਉਹ ਸਿਰਫ ਕੋਈ 2-2.5 ਕਿਲੋਮੀਟਰ ਹੈ, ਯਾਨੀ ਉਹ ਵੀ ਦੂਰ ਨਹੀਂ ਹੈ। ਔਰ ਉਹਦੇ ਚੜ੍ਹਦੇ ਪਾਸੇ ਪੰਜਾਬ ਕਾਂਸਟੇਬਲਰੀ ਬੈਠੀ ਹੈ ਫਰੂਕਾਬਾਦ ਦੇ ਵਿੱਚ, ਯਾਨੀ ਇਹ ਕੋਈ ਕੱਚੇ ਦਾ ਇਲਾਕਾ ਜਾਂ ਕੋਈ ਸਿੰਧ ਦਾ ਜਾਂ ਕੋਈ ਦਰਿਆਈ ਇਲਾਕਾ ਨਹੀਂ ਹੈ ਜਿੱਥੇ ਮੁਲਜ਼ਮ ਦੰਦਰਾਂਦੇ ਫਿਰਨ। ਅੱਛਾ, ਕਾਸ਼ੀ ਭੱਟੀ ਬਚਪਨ ਵਿੱਚ ਮਨਸ਼ਿਆਤ ਫਰੋਸ਼ੀ ਦਾ ਕੰਮ ਸ਼ੁਰੂ ਕੀਤਾ। ਜ਼ਾਹਿਰ ਵਡਕੇ ਕਰਦੇ ਸਨ, ਵੱਡੇ ਕਰਦੇ ਸਨ, ਅਤੇ ਉਹਨੇ ਵੀ ਇਹੀ ਕੰਮ ਕਰਨਾ ਸੀ। ਹੁਣ ਕੋਈ 5-6ਵੀਂ ਪੜ੍ਹਨ ਵਾਲਾ ਸਕੂਲੇ ਬੱਚਾ ਜਿਹੜਾ ਹੈ ਉਹਨੇ ਕੋਈ ਬਾੜੇ 'ਚੋਂ ਲਿਆ ਕੇ ਚਰਸ ਥੋੜ੍ਹੀ ਵੇਚਣੀ, ਇਹਦਾ ਮਤਲਬ ਉਹਨੂੰ ਉੱਥੇ ਦਸਤਿਆਬ ਹੋ ਰਹੀ ਸੀ, ਉਹ ਮਨਸ਼ਿਆਤ ਹਰ ਕਿਸਮ ਦੀ ਔਰ ਉਹ ਵੇਚ ਰਹੀ ਸੀ। ਵਕਤ ਗੁਜ਼ਰਦਾ ਗਿਆ, ਕਾਸ਼ੀ ਭੱਟੀ ਵੱਡਾ ਹੋਇਆ। ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਅਤੇ ਉਹਨੇ ਡਕੈਤੀਆਂ ਸ਼ੁਰੂ ਕਰ ਦਿੱਤੀਆਂ, ਆਪਣਾ ਇੱਕ ਗਰੁੱਪ ਬਣਾ ਲਿਆ। ਉਹਨਾਂ ਦਿਨਾਂ ਦੇ ਵਿੱਚ ਸਲਾਰ ਭੱਟੀਆਂ ਦੇ ਵਿੱਚ 3-4 ਗਰੁੱਪ ਬੜੇ ਮਸ਼ਹੂਰ ਸਨ, ਜਿਨ੍ਹਾਂ ਦੇ ਵਿੱਚ ਨੰਬਰਦਾਰ ਗਰੁੱਪ ਸੀ, ਤਾਫੀ ਭੱਟੀ ਗਰੁੱਪ ਸੀ, ਬਾਹੂ ਭੱਟੀ ਗਰੁੱਪ ਸੀ ਔਰ ਨਕਾਸ਼ ਉਰਫ ਕਾਸ਼ੀ ਭੱਟੀ ਗਰੁੱਪ। ਅੱਛਾ, ਇਹ ਜਿਹੜੇ ਮੈਂ ਗਰੁੱਪ ਦੱਸੇ ਨੇ ਇਹਨਾਂ ਦੀ ਆਪਸ ਵਿੱਚ ਵੀ ਲੱਗਦੀ ਸੀ, ਆਪਸ ਵਿੱਚ ਵੀ ਦੁਸ਼ਮਣੀ ਸੀ। ਮਨਸ਼ਿਆਤ ਫਰੋਸ਼ੀ ਦੀ ਵਜ੍ਹਾ ਤੋਂ ਜਾਂ ਹੋਰ ਮਾਮਲਾਤ ਦੀ ਵਜ੍ਹਾ ਤੋਂ ਆਪਸ ਵਿੱਚ ਵੀ ਇਹਨਾਂ ਦੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਲੇਕਿਨ ਇਹ ਇੱਕ ਕੰਮ ਕਰਦੇ ਸਨ, ਜਦੋਂ ਇਹਨਾਂ ਨੂੰ ਪੁਲਿਸ ਪੈਂਦੀ ਸੀ ਇਹ ਆਪਸ ਦੀ ਸਾਰੀ ਲੜਾਈ ਛੱਡ ਕੇ ਤੇ ਪੁਲਿਸ ਦੇ ਖਿਲਾਫ ਇਕੱਠੀ ਫਾਇਰਿੰਗ ਕਰਦੇ ਸਨ, ਇਕੱਠੇ ਹੋ ਕੇ ਪੁਲਿਸ ਦੇ ਖਿਲਾਫ ਲੜਦੇ ਸਨ। ਇਹੀ ਵਜ੍ਹਾ ਸੀ ਕਿ ਪੁਲਿਸ ਕਦੀ ਵੀ ਕਿਸੇ ਵੱਡੇ ਬੰਦੇ ਨੂੰ ਉੱਥੋਂ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਨਾ ਹੋ ਸਕੀ। ਕਾਸ਼ੀ ਭੱਟੀ ਸਕੂਲ ਜਾਂਦਾ ਸੀ, ਮਨਸ਼ਿਆਤ ਵੇਚਦਾ ਸੀ, ਡਕੈਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹਦਾ ਨਾਂ ਚਮਕ ਪਿਆ ਤੇ ਉਹਨੇ ਸੋਚਿਆ ਕਿ ਹੁਣ ਕਿਸੇ ਵੱਡੇ ਕੰਮ ਨੂੰ ਹੱਥ ਪਾਇਆ ਜਾਏ, ਇਹ ਕੰਮ ਤੇ ਸਾਰੇ ਹੀ ਕਰਦੇ ਫਿਰਦੇ ਨੇ। ਅੱਛਾ, ਉਹਨੇ ਬੱਤਾਖੋਰੀ ਸ਼ੁਰੂ ਕਰ ਦਿੱਤੀ ਔਰ ਅਗਵਾ ਬਰਾਏ ਤਾਵਾਨ ਦੀਆਂ ਵਾਰਦਾਤਾਂ ਸ਼ੁਰੂ ਕਰ ਦਿੱਤੀਆਂ। ਹੁਣ ਮੈਂ ਇਹ ਵੀ ਦੱਸਦਾ ਜਾਵਾਂ, ਕਾਸ਼ੀ ਭੱਟੀ ਦੇ ਨਾਲ ਜਿਹੜੇ ਦੋਸਤ ਸਨ, ਇੱਕ ਦੋਸਤ ਦਾ ਬਹੁਤ ਤਜ਼ਕਰਾ ਮਿਲਦਾ ਹੈ ਜਿਹਦਾ ਰਾਣਾ ਸ਼ਹਿਜ਼ਾਦ ਔਰ ਉਹਦੇ ਵਾਲੇ ਨਾਲ ਵੀ ਬੜੀਆਂ ਫੇਕ ਸਟੋਰੀਆਂ ਤੁਸੀਂ ਸੁਣੀਆਂ ਨੇ, ਲੇਕਿਨ ਅੱਜ ਤੁਹਾਨੂੰ ਜੈਨੂਇਨ ਸਟੋਰੀ ਸੁਣਨ ਨੂੰ ਮਿਲੇਗੀ। ਉਹਦੇ ਨਾਲ ਸਨ ਰਾਣਾ ਸ਼ਹਿਜ਼ਾਦ, ਤਨਵੀਰ ਅਤੇ ਇੱਕ ਮੁੰਡੇ ਦਾ ਨਾਂ ਸੀ ਅੰਜਮ। ਇਹ ਗਰੁੱਪ ਸੀ ਉਹਦਾ, ਇਹ ਉਹਦੇ ਸਾਥੀ ਸਨ, ਹਰ ਵਾਰਦਾਤ ਦੇ ਵਿੱਚ ਨਾਲ ਹੁੰਦੇ ਸਨ। ਜਦੋਂ ਉਹਨਾਂ ਡਕੈਤੀਆਂ ਸ਼ੁਰੂ ਕਰ ਦਿੱਤੀਆਂ, ਦੱਸਦੇ ਨੇ ਕਿ ਇੱਕ ਵਾਰੀ ਰਾਣੇ ਸ਼ਹਿਜ਼ਾਦ ਨੂੰ ਖਾਨਕਾ ਡੋਗਰਾ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਜਦੋਂ ਗ੍ਰਿਫਤਾਰ ਕਰ ਲੈਂਦੀ ਹੈ
ਤੇ ਕਾਸ਼ੀ ਬੱਟੀ ਨੇ ਆਪਣੇ ਸਾਥੀਆਂ ਸਮੇਤ ਥਾਣੇ ਉੱਤੇ ਜਾ ਕੇ ਹਮਲਾ ਕਰਕੇ ਤੇ ਰਾਣੇ ਸ਼ਹਿਜ਼ਾਦ ਨੂੰ ਛੁਡਾ ਲਿਆ। ਇਹ ਕੋਈ ਗੱਲ ਛੋਟੀ ਜੀ ਨਹੀਂ, ਬਹੁਤ ਵੱਡੀ ਗੱਲ ਹੈਗੀ ਹੈ ਕਿ ਇੱਕ ਮੁਲਜ਼ਮ ਨੂੰ ਥਾਣੇ ਦੇ ਵਿੱਚੋਂ ਆ ਕੇ ਗਨ ਪੁਆਇੰਟ ਤੇ ਛੁਡਾ ਲਿੱਤਾ ਜਾਵੇ। ਖੈਰ, ਇਸ ਵਕੂਏ ਤੋਂ ਬਾਅਦ ਕਾਸ਼ੀ ਜਿਹੜਾ ਹੈ ਉਹਦੀ ਤਾਕ ਬੈਠ ਗਈ ਸਾਰੇ ਇਲਾਕੇ ਵਿੱਚ, ਲੋਕੀ ਉਹਦੇ ਤੋਂ ਡਰਨ ਲੱਗ ਪਏ। ਮਨਸ਼ਿਆਤ ਫਰੋਸ਼ੀ ਦੇ ਹਵਾਲੇ ਨਾਲ ਅਗਰ ਗੱਲ ਕੀਤੀ ਜਾਵੇ ਤੇ ਪਠਾਨ ਉੱਥੇ ਆਪ ਆ ਕੇ ਮਨਸ਼ਿਆਤ ਦੇ ਜਾਂਦੇ ਸਨ, ਆਪ ਹੀ ਆ ਕੇ ਸਲਾਰ ਭੱਟੀਆਂ 'ਚ ਅਸਲਾ ਦੇ ਕੇ ਚਲੇ ਜਾਂਦੇ ਸਨ, ਔਰ ਉਹਨਾਂ ਨੂੰ ਯਕੀਨ ਹੁੰਦਾ ਸੀ ਕਿ ਸਾਡੇ ਪੈਸੇ ਨਹੀਂ ਮਰਦੇ, ਔਰ ਇੰਜ ਹੀ ਹੁੰਦਾ ਸੀ। ਉਹ ਨਾਜਾਇਜ਼ ਕੰਮ, 2 ਨੰਬਰ ਕੰਮ ਬੜੀ ਇਮਾਨਦਾਰੀ ਨਾਲ, ਯਾਨੀ ਬੇਈਮਾਨੀ ਦਾ ਕੰਮ ਬੜੀ ਇਮਾਨਦਾਰੀ ਨਾਲ ਕਰਦਾ ਸੀ। ਖੈਰ, ਵਕਤ ਗੁਜ਼ਰਦਾ ਗਿਆ। ਕਾਸ਼ੀ ਬੱਟੀ ਨੇ ਸਭ ਤੋਂ ਪਹਿਲੇ ਤਾਂ ਇਹ ਕੰਮ ਕੀਤਾ ਜਨਾਬ ਅਲੀ, ਜਦੋਂ ਉਹਨੇ ਅਗਵਾ ਬਰਾਏ ਤਾਵਾਨ ਦੀਆਂ ਵਾਰਦਾਤਾਂ ਸ਼ੁਰੂ ਕੀਤੀਆਂ ਨੇ ਤੇ ਉਹਨੇ ਸੁੱਖੇ ਕੀ ਮੰਡੀ ਖਾਨਗਾ ਡੋਗਰਾਂ ਦੇ ਬਿਲਕੁਲ ਨੇੜੇ ਹੀ ਹੈ, ਬੜਾ ਕਦੀਮ ਸ਼ਹਿਰ ਹੈ, ਪਿੰਡ ਹੁੰਦਾ ਸੀ, ਫਿਰ ਹੁਣ ਕਸਬੇ ਦੀ ਸ਼ਕਲ ਇਖਤਿਆਰ ਕਰ ਚੁੱਕਿਆ ਵੇ, ਥਾਣਾ ਵੀ ਹੈ ਉੱਥੇ। ਉੱਥੋਂ ਦੇ ਇੱਕ ਆੜਤੀ ਨੂੰ ਅਗਵਾ ਕਰ ਲਿਆ। ਅਗਵਾ ਕਰਨ ਤੋਂ ਬਾਅਦ ਉਹਦੇ ਕੋਲੋਂ ਚੰਗੇ ਭਲੇ ਪੈਸੇ ਲੈ ਤੇ ਉਹਨੂੰ ਛੱਡ ਦਿੱਤਾ। ਇੱਥੋਂ ਉਹਦਾ ਬੰਦੇ ਚੁੱਕਣ ਦਾ ਜਿਹੜਾ ਨਾ ਉਹ ਕੰਮ ਕਾਸ਼ੀ ਦਾ ਸ਼ੁਰੂ ਹੁੰਦਾ ਹੈ। ਅੱਛਾ, ਕਾਸ਼ੀ ਬੱਟੀ ਦੇ ਬਾਰੇ ਸੁਣਿਆ ਕਿ ਇੱਕ ਵਾਰੀ ਫੈਸਲਾਬਾਦ ਦਾ ਇੱਕ DSP ਸੀ ਕੋਈ, ਉਹਨੇ ਕਿਸੇ ਕੇਸ ਵਿੱਚ ਗ੍ਰਿਫਤਾਰੀ ਲਈ ਰੇਡ ਕੀਤਾ ਸਲਾਰ ਭੱਟੀਆਂ ਦੇ ਵਿੱਚ। ਕਾਸ਼ੀ ਬੱਟੀ ਤੇ ਨਹੀਂ ਫੜਿਆ ਗਿਆ, ਲੇਕਿਨ ਇੱਕ ਉਹਨਾਂ ਦੀ ਵਡੇਰੀ ਜੀ ਔਰਤ ਜਿਹੜੀ ਹੈ ਫੈਮਿਲੀ ਦੀ, ਉਹਨੂੰ ਫੜ ਕੇ ਪੁਲਿਸ ਜਿਹੜੀ ਹੈ ਉਹ ਵਿਗੇ 'ਚ, ਅਸੀਂ ਪੰਜਾਬੀ 'ਚ ਕਹਿੰਦੇ ਵਿਗੇ 'ਚ ਫੜ ਲੈਣਾ, ਉਹ ਵਿਗੇ 'ਚ ਫੜ ਕੇ ਉਹਨੂੰ, ਬਜ਼ੁਰਗ ਜੀ ਔਰਤ ਨੂੰ ਲੈ ਕੇ DSP ਚਲਾ ਗਿਆ। ਕਾਸ਼ੀ ਬੱਟੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਉਹਨੇ ਪੁਲਿਸ ਦਾ ਇੱਕ ਡਾਲਾ ਰੱਖਿਆ ਹੋਇਆ ਸੀ, ਉਹਨੇ ਕਿੱਥੇ ਲੁਕਾ ਕੇ ਰੱਖਿਆ ਹੋਇਆ ਸੀ ਇਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਤੇ ਯਕੀਨਨ ਪੁਲਿਸ ਨੂੰ ਇਨਫਾਰਮ ਕੀਤਾ ਜਾਂਦਾ। ਵਰਦੀਆਂ ਰੱਖੀਆਂ ਸਨ। ਉਹਨੇ ਕੀ ਕੀਤਾ, ਆਪਣੇ ਸੰਗੀਆਂ ਸਮੇਤ ਪੁਲਿਸ ਦੀਆਂ ਵਰਦੀਆਂ ਪਾਈਆਂ, ਡਾਲੇ 'ਚ ਬੈਠੇ ਤੇ ਫੈਸਲਾਬਾਦ ਉਸ DSP ਦੇ ਘਰ ਪਹੁੰਚ ਗਿਆ। ਘਰ ਪਹੁੰਚ ਕੇ ਤੇ ਜਾ ਕੇ ਜਿਹੜਾ ਕੋਈ ਗਾਰਡ ਬਾਹਰ ਖਲੋਤਾ ਹੋਇਆ ਸੀ ਉਹਨੂੰ ਕਿਹਾ ਕਿ ਸਾਹਿਬ ਨੇ ਭੇਜਿਆ, ਇੱਥੇ ਸਾਹਿਬ ਦੇ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਕਿਸੇ ਇਸ਼ਤਿਹਾਰੀ ਵੱਲੋਂ, ਫੌਰੀ ਤੌਰ ਤੇ ਇਹਨਾਂ ਨੂੰ ਕਿਸੇ ਮਹਿਫੂਜ਼ ਮੁਕਾਮ ਤੇ ਪਹੁੰਚਾਉਣਾ ਹੈ, ਜਲਦੀ ਬੱਚਿਆਂ ਲਿਆਓ ਵਿੱਚ ਬਿਠਾਓ। ਖੈਰ, ਉਹਨੇ ਇੰਨੀ ਕੁ ਅਫਰਾ ਤਫਰੀ ਉੱਥੇ ਜਾ ਕੇ ਪਾਈ ਕਿ ਉਹ ਜਿਹੜੇ ਗਾਰਡ ਨੇ ਉਹਨਾਂ ਨੂੰ ਫੋਨ ਕਰਨ ਦਾ ਵੀ ਟਾਈਮ ਨਾ ਦਿੱਤਾ ਕਿ ਅਸੀਂ ਸਾਹਿਬ ਕੋਲੋਂ ਪੁੱਛ ਲਈਏ ਕਿ ਇਹ ਡਾਲਾ ਆਇਆ ਵੇ, ਕੀ ਕਰਨਾ ਵੇ। ਖੈਰ, ਜਲਦੀ ਦੇ ਵਿੱਚ ਉਹਨੇ ਬੱਚਿਆਂ ਨੂੰ ਡਾਲੇ 'ਚ ਪਾਇਆ ਤੇ ਲੈ ਕੇ ਨਿਕਲ ਗਿਆ। ਜਦੋਂ ਨਿਕਲ ਗਿਆ ਤੇ ਰਸਤੇ 'ਚ ਉਹਨੇ ਮੁਤਲਕਾ DSP ਨੂੰ ਕਾਲ ਕੀਤੀ ਕਿ ਜਨਾਬ, ਤੁਸੀਂ ਮੇਰੇ ਇੱਕ ਬਜ਼ੁਰਗ ਔਰਤ ਸਾਡੇ ਪਿੰਡੋਂ ਲੈ ਗਏ ਹੋ, ਮੇਰੀ ਫੈਮਿਲੀ ਦੀ, ਮੇਰੇ ਚੱਕਰ ਵਿੱਚ, ਤੇ ਮੈਂ ਤੇਰੀ ਸਾਰੀ ਫੈਮਿਲੀ ਨੂੰ ਚੁੱਕ ਲਿਆਇਆ, ਤੇਰੇ ਬੀਵੀ ਬੱਚੇ ਚੁੱਕ ਲਿਆਇਆ ਵਾਂ। ਹੁਣ ਜੇ ਤੂੰ ਚਾਹੁੰਦਾ ਹੈ ਕਿ ਤੇਰੇ ਬੀਵੀ ਬੱਚੇ ਸਹੀ ਸਲਾਮਤ ਤੇਰੇ ਕੋਲ ਵਾਪਸ ਪਹੁੰਚ ਜਾਣ ਤੇ ਉਹਦਾ ਇੱਕੋ ਹੀ ਤਰੀਕਾ ਹੈ ਕਿ ਸਾਡੀ ਜਿਹੜੀ ਔਰਤ, ਬਜ਼ੁਰਗ ਔਰਤ, ਉਹਨੂੰ ਇੰਜ ਵਾਪਸ ਛੱਡ ਕੇ ਜਾ ਜਿਵੇਂ ਔਰਤਾਂ ਵਡਕਿਆਂ ਦੇ ਘਰ ਜਾਂਦੀਆਂ ਨੇ ਤੇ ਉਹ ਔਰਤਾਂ ਨੂੰ ਟੋਰਦੇ ਨੇ, ਯਾਨੀ ਲੀੜਾ ਲੱਤਾ ਲੈ ਕੇ ਦਿੰਦੇ ਨੇ ਉਹਨਾਂ ਨੂੰ, ਬਾਇਜ਼ਤ ਤਰੀਕੇ ਨਾਲ ਉਹਨੂੰ ਵਾਪਸ ਛੱਡ ਜਾ ਪਿੰਡ ਦੇ ਵਿੱਚ ਤੇ ਤੇਰੀ ਫੈਮਿਲੀ ਬਚ ਜਾਏਗੀ। ਬਸੂਰਤੇ ਦੀਗਰ ਕੱਲ ਇਹਨਾਂ ਦੀਆਂ ਲਾਸ਼ਾਂ ਤੇ ਮਿਲਣਗੀਆਂ। ਖੈਰ, DSP ਨੇ ਉਹੋ ਹੀ ਕੰਮ ਕੀਤਾ। ਉਹਨੇ ਉਸ ਔਰਤ ਨੂੰ ਕੱਪੜਾ ਲਿੱਤਾ ਲੈ ਕੇ ਦਿੱਤਾ ਤੇ ਬਾਇਜ਼ਤ ਤਰੀਕੇ ਨਾਲ ਪਿੰਡ ਉਤਾਰ ਕੇ ਚਲਾ ਗਿਆ। ਫਿਰ ਕਾਸ਼ੀ ਨਾਲ ਜਦੋਂ ਰਾਬਤਾ ਹੋਇਆ ਤੇ ਕਾਸ਼ੀ ਨੇ ਕਿਹਾ ਕਿ ਹਾਂ, ਮੈਨੂੰ ਇਤਲਾਹ ਮਿਲ ਚੁੱਕੀ ਹੈ ਕਿ ਤੂੰ ਔਰਤ ਨੂੰ ਛੱਡ ਗਿਆ ਮੈਂ, ਆਪਣੇ ਬੀਵੀ ਬੱਚਿਆਂ ਨਾਲ ਰਾਬਤਾ ਕਰ ਲੈ, ਮੈਂ ਵੀ ਉਹਨਾਂ ਨੂੰ ਛੱਡ ਦਿੱਤਾ ਹੈ। ਉਹ ਕਿੱਡਾ ਕੁ ਬਹਾਦਰ ਹੋਏਗਾ। ਔਰ ਜਦੋਂ ਕਾਸ਼ੀ ਦਾ ਅਸੀਂ ਨਾਂ ਲੈਂਦੇ ਹਾਂ ਤੇ ਇੱਕ ਦਿਮਾਗ ਦੇ ਵਿੱਚ ਇੱਕ ਕਨਸੈਪਟ ਤੇ ਆਉਂਦਾ ਨਾ ਕਿ ਕਿੱਡਾ ਉੱਚਾ ਲੰਮਾ ਜਵਾਨ ਹੋਏਗਾ, ਕੀ ਉਹਦੀ ਏਜ ਹੋਏਗੀ, ਕਿਵੇਂ ਦਾ ਹੋਏਗਾ, ਕੋਈ ਵੱਡੀਆਂ ਮੁੱਛਾਂ ਹੋਣਗੀਆਂ। ਨਹੀਂ, ਸਕਰੀਨ ਦੇ ਉੱਤੇ ਤਸਵੀਰ ਉਹਦੀ ਵੇਖ ਰਹੇ ਹੋ ਤੁਸੀਂ ਕਿ ਬਿਲਕੁਲ ਯੰਗ ਹੈ, ਥੋੜ੍ਹੀ ਜਿਹੀ ਉਮਰ ਹੈ ਕਾਸ਼ੀ ਦੀ। ਕਿਉਂਕਿ ਕਾਸ਼ੀ ਜਿਹੜਾ ਹੈ ਨਾ, ਇਹ ਵੀ ਨਾਲ ਫੈਮਿਲੀ ਦੇ ਹਵਾਲੇ ਨਾਲ ਮੈਂ ਦੱਸਦਾ ਜਾਵਾਂ, ਕਾਸ਼ੀ ਦੇ ਵਾਲਦ ਦਾ ਨਾਂ ਹੈ ਆਰਫ। ਆਰਫ ਦੇ 4 ਬੇਟੇ ਸਨ। 4 ਦੇ ਵਿੱਚ ਵੱਡੇ ਦਾ ਨਾਂ ਹੈ ਫਾਰੂਕ, ਉਸ ਤੋਂ ਨਿੱਕਾ ਇਮਰਾਨ ਉਰਫ ਮਾਨੀ, ਉਸ ਤੋਂ ਨਿੱਕਾ ਜਮਸ਼ੇਦ ਤੇ ਸਾਰਿਆਂ ਤੋਂ ਨਿੱਕਾ ਨਕਾਸ਼ ਉਰਫ ਕਾਸ਼ੀ। ਫਾਰੂਕ ਜਿਹੜਾ ਹੈਗਾ ਉਹ ਹੁਣ ਵੀ ਜ਼ਿੰਦਾ ਹੋ ਜਾਵੇਦ ਹੈ। ਇਮਰਾਨ ਉਰਫ ਮਾਨੀ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਵੀ ਕ੍ਰਿਮੀਨਲ ਸੀ, ਕਿ ਇਮਰਾਨ ਜਿਹੜਾ ਹੈ ਉਹ ਤੇ ਉਹਦੇ ਕੁਝ ਦੋਸਤ ਇੱਕ ਗੱਡੀ ਤੇ ਇੱਕ ਮੋਟਰਸਾਈਕਲ ਤੇ ਕਿਧਰੇ ਜਾ ਰਹੇ ਸਨ ਖਾਨਗਾ ਡੋਗਰਾਂ ਦੇ ਨੇੜੇ ਹੀ। ਪੁਲਿਸ ਦਾ ਇੱਕ ਡਾਲਾ ਆਉਂਦਾ ਹੈ, ਕੁਦਰਤੀ ਤੌਰ ਤੇ ਉਹਨਾਂ ਦਾ ਪਿੱਛਾ ਨਹੀਂ ਕਰ ਰਿਹਾ ਬਲਕਿ ਰੂਟੀਨ ਵਿੱਚ ਆਉਂਦਾ ਹੈ। ਹੁਣ ਜਿਹੜਾ ਚੋਰ ਹੁੰਦਾ ਹੈ ਨਾ, ਉਹ ਇਹ ਸਮਝਦਾ ਹੈ ਕਿ ਇਹ ਬੰਦਾ ਜਿਹੜਾ ਮੇਰੇ ਨੂੰ ਗੌਰ ਨਾਲ ਵੇਖ ਰਿਹਾ, ਮੈਨੂੰ ਕਿਧਰੇ ਪਛਾਣਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਸੇਮ ਇਹੀ ਉੱਥੇ ਸਿਚੁਏਸ਼ਨ ਹੁੰਦੀ ਹੈ। ਉਹ ਇਹ ਸਮਝਦੇ ਨੇ ਇਮਰਾਨ ਉਰਫ ਮਾਨੀ ਔਰ ਉਹਦੇ ਸਾਥੀ ਕਿ ਇਹ ਪੁਲਿਸ ਸਾਡੇ ਪਿੱਛੇ ਵੇ। ਅੱਛਾ, ਉਹ ਦੌੜ ਲਾ ਦਿੰਦੇ ਨੇ, ਉੱਥੋਂ ਗੱਡੀ ਵੀ ਨਸਾ ਲੈਂਦੇ ਨੇ ਤੇ ਮੋਟਰਸਾਈਕਲ ਵੀ। ਅੱਛਾ, ਉਹ ਡਾਲਾ ਕੁਦਰਤੀ ਤੌਰ ਤੇ ਉਸੇ ਸਾਈਡ ਤੇ ਜਾ ਰਿਹਾ ਸੀ ਜਿੱਧਰ ਉਹਨਾਂ ਗੱਡੀ ਨਸਾਈ ਸੀ। ਹੁਣ ਇਮਰਾਨ ਉਰਫ ਮਾਨੀ ਸੋਚਦਾ ਹੈ ਕਿ ਮੈਂ ਗੱਡੀ ਤੋਂ ਅਲੱਗਾ ਹੋ ਜਾਵਾਂ ਤਾਂ ਕਿ ਅਸੀਂ 2 ਗਰੁੱਪਾਂ 'ਚ ਵੰਡੇ ਜਾਵੀਏ।
ਇੱਕ ਗਰੁੱਪ ਅਗਰ ਫੜਿਆ ਵੀ ਜਾਂਦਾ ਕੁਝ ਬੰਦੇ ਵੀ ਤੇ ਸਾਰੇ ਨਾ ਫੜੇ ਜਾਈਏ। ਉਹ ਮੋਟਰਸਾਈਕਲ ਜਿਹੜੀ ਹੈ ਉਹ ਦੂਸਰੇ ਲਿੰਕ ਰੋਡ ਤੋਂ ਲੌ ਸਰਗੋਡਾ ਰੋਡ ਦੇ ਉੱਤੇ ਲੈ ਕੇ ਆ ਜਾਂਦਾ ਹੈ। ਇੱਕ ਤੇ ਹੁਣ ਇਹ ਖੌਫ ਹੁੰਦਾ ਹੈ, ਪੁਲਿਸ ਦਾ ਡਰ ਤੇ ਇੱਕ ਹੁੰਦਾ ਹੀ ਹੁੰਦਾ ਵੇ ਕਿ ਮੇਰੇ ਪੁੱਛੇ ਵੇ। ਉਸ ਤੋਂ ਬਾਅਦ ਜਦੋਂ ਹਾਦਸਾ ਹੋਣਾ ਹੁੰਦਾ ਹੈ, ਜਦੋਂ ਕੋਈ ਹੋਣੀ ਹੁੰਦੀ ਹੈ, ਜਦੋਂ ਤਕਦੀਰ ਵਾਪਰਦੀ ਹੈ, ਫਿਰ ਵੀ ਕੋਈ ਪਤਾ ਨਹੀਂ ਚੱਲਦਾ। ਅੱਛਾ, ਹੁੰਦਾ ਕੀ ਹੈ ਕਿ ਉਹਦੀ ਮੋਟਰਸਾਈਕਲ ਡਿੱਗਦੀ ਹੈ ਤੇ ਟਰੱਕ ਉਹਦੇ ਉੱਤੋਂ ਲੰਘ ਜਾਂਦਾ ਹੈ। ਮੋਟਰਸਾਈਕਲ ਸਾਈਡ ਤੇ ਡਿੱਗ ਜਾਂਦੀ ਹੈ, ਕਾਸ਼ੀ ਟਰੱਕ ਥੱਲੇ ਆ ਕੇ ਇੰਤਕਾਲ ਕਰ ਜਾਂਦਾ ਹੈ। ਉਸ ਤੋਂ ਬਾਅਦ ਚੂੰਕਿ ਰਾਤ ਦਾ ਟਾਈਮ ਹੁੰਦਾ ਹੈ, ਇਸ਼ਾ ਦਾ ਟਾਈਮ ਹੁੰਦਾ ਵੇ, ਤੇ ਦੱਸਿਆ ਜਾਂਦਾ ਹੈ ਕਿ ਸਾਰੀ ਰਾਤ ਟਰੱਕ ਜਿਹੜੇ ਨੇ ਉਹਦੀ ਡੈੱਡ ਬਾਡੀ ਉਤੋਂ ਲੰਘਦੇ ਰਹੇ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਥੱਲੇ ਕੀ ਹੋਇਆ ਪਿਆ ਵੇ। ਉਹਦੀ ਵਜ੍ਹਾ ਇਹ ਕਿ ਜਦੋਂ ਦੀ ਮੋਟਰਵੇ ਖਾਸ ਕਰਕੇ ਬਣੀ ਹੈ ਨਾ, ਉਹ ਜਿਹੜਾ ਲੌ ਸਰਗੋਦਾ ਰੋਡ ਹੈਗਾ ਇੱਥੋਂ ਸ਼ੇਖੂਪੁਰੇ ਤੋਂ ਲੈ ਕੇ ਤੇ ਪਿੰਡੀ ਭੱਟੀਆਂ ਤੱਕ ਇੱਧਰ ਸਿਰਫ ਟਰੱਕ ਹੀ ਆਉਂਦੇ ਨੇ, ਦੂਜੀ ਟਰਾਂਸਪੋਰਟ ਨਾ ਹੋਣ ਦੇ ਬਰਾਬਰ ਹੈ। ਤੇ ਰਾਤ ਨੂੰ ਤੇ ਉਹਨਾਂ ਦਿਨਾਂ 'ਚ ਤੇ ਬਿਲਕੁਲ ਵੀ ਕੋਈ ਨਹੀਂ ਸੀ ਜਾਂਦਾ, ਇਸ ਵਾਸਤੇ ਕਿ ਕ੍ਰਿਮੀਨਲ ਇਲਾਕਾ ਹੈ। ਅੱਛਾ, ਖੈਰ ਟਰੱਕ ਸਾਰੀ ਰਾਤ ਲੰਘਦੇ ਰਹੇ। ਸਵੇਰੇ ਪਤਾ ਲੱਗਾ ਲੋਕਾਂ ਨੂੰ ਕਿ ਇਹ ਮੋਟਰਸਾਈਕਲ ਡਿੱਗੀ ਪਈ ਹੈ ਔਰ ਕਿਸੇ ਬੰਦੇ ਦੀ ਡੈੱਡ ਬਾਡੀ ਜਿਹੜੀ ਉਹ ਰੋਡ ਦੇ ਬਿਲਕੁਲ ਨਾਲ ਚਿਪਕੀ ਪਈ ਹੈ। ਉਹ ਮੋਟਰਸਾਈਕਲ ਤੋਂ ਪਤਾ ਲੱਗਾ ਕਿ ਇਹ ਇਮਰਾਨ ਉਰਫ ਮਾਨੀ ਹੈ। ਖੈਰ ਉੱਥੋਂ ਕਿਸ ਤਰੀਕੇ ਨਾਲ ਉਹਦੀ ਡੈੱਡ ਬਾਡੀ ਨੂੰ ਚੁੱਕਿਆ ਗਿਆ ਇਹ ਦੱਸਿਆ ਵੀ ਨਹੀਂ ਜਾ ਸਕਦਾ। ਇਹ ਸੀ ਇਮਰਾਨ ਉਰਫ ਮਾਨੀ। ਜਮਸ਼ੇਦ ਜਿਹੜਾ ਹੈ ਉਹ ਵੀ ਇੰਝ ਹੀ ਇੱਕ ਹਾਦਸੇ ਦੇ ਵਿੱਚ ਇੰਤਕਾਲ ਕਰ ਜਾਂਦਾ ਹੈ। ਰਹਿ ਜਾਂਦੇ ਨੇ ਫਾਰੂਕ ਤੇ ਨਕਾਸ਼ ਉਰਫ ਕਾਸ਼ੀ। ਵਾਰਦਾਤਾਂ ਵੱਧਦੀਆਂ ਰਹੀਆਂ। ਹੁਣ ਉਹਦੀ ਜਿਹੜੀ ਜਰਾਇਮ ਦੀ ਦੁਨੀਆ ਦੇ ਵਿੱਚ ਕਾਸ਼ੀ ਦਾ ਨਾਂ ਹੈ ਉਹ ਇੰਨਾ ਕੁ ਵੱਡਾ ਹੋ ਚੁੱਕਿਆ ਸੀ ਕਿ ਉਹਨੇ ਆਪਣੇ ਇਲਾਕੇ 'ਚ ਬਕਾਇਦਾ ਇੱਕ ਰਿਆਸਤ ਕਾਇਮ ਕਰ ਲਈ ਹੋਈ ਸੀ। ਜਗ੍ਹਾ ਜਗ੍ਹਾ ਤੇ ਪਿੰਡ ਦੇ ਆਲੇ ਦੁਆਲੇ ਉਹਨੇ ਬੋਰਡ ਲਿਖ ਕੇ ਲਵਾ ਦਿੱਤੇ ਸਨ ਕਿ ਪੁਲਿਸ ਦਾ ਇੱਥੇ ਦਾਖਲਾ ਮਨ੍ਹਾ ਹੈ। ਅਗਰ ਕੋਈ ਪੁਲਿਸ ਵਾਲਾ ਇੱਥੇ ਆਉਂਦਾ ਹੈ ਤੇ ਉਹਨੇ ਆਪਣੀ ਜ਼ਿੰਮੇਵਾਰੀ ਤੇ ਆਉਣਾ ਹੈ। ਔਰ ਇਹ ਹੀ ਹੁੰਦਾ ਸੀ ਕਿ ਪੁਲਿਸ ਉੱਥੇ ਕਦੀ ਨਹੀਂ ਸੀ ਗਈ। ਜਦੋਂ ਕਦੀ ਪੁਲਿਸ ਉੱਥੇ ਕਈ ਵਾਰੀ ਰੇਡ ਉੱਥੇ ਹੋਏ, ਲੇਕਿਨ ਜਦੋਂ ਵੀ ਰੇਡ ਪੁਲਿਸ ਨੇ ਕੀਤਾ, ਕਿਸ ਅੰਦਾਜ਼ ਵਿੱਚ ਕੀਤਾ ਕਿ 5-6 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਹੋ ਕੇ 20-20, 30-30, 50-50 ਗੱਡੀਆਂ ਡਾਲੇ ਲੈ ਕੇ ਉੱਥੇ ਜਾਂਦੇ ਸਨ। ਇੱਕ ਵਾਰ ਇੰਜ ਹੋਇਆ ਕਿ ਇੰਜ ਹੀ ਪੁਲਿਸ ਨੇ ਰੇਡ ਕੀਤਾ। 2 ਦਿਨ ਪੁਲਿਸ ਮੁਕਾਬਲਾ ਉਸ ਪਿੰਡ 'ਚ ਚੱਲਦਾ ਰਿਹਾ। ਛੋਟਾ ਜਿਹਾ ਪਿੰਡ ਹੈ, ਉਹਨਾਂ ਪੁਲਿਸ ਨੇ ਮੁਹਾਸਰਾ ਕਰ ਲਿਆ। ਮੁਹਾਸਰਾ ਕਰਕੇ 2 ਦਿਨ ਪੁਲਿਸ ਮੁਕਾਬਲਾ ਹੁੰਦਾ ਰਿਹਾ, ਫਾਇਰਿੰਗ ਹੁੰਦੀ ਰਹੀ। ਕਾਸ਼ੀ ਤੇ ਨਾ ਫੜਿਆ ਗਿਆ, ਲੇਕਿਨ ਕੁਝ ਲੋਕ ਮਾਰੇ ਗਏ ਔਰ ਉੱਥੋਂ ਅਸਲਾ ਬੜਾ ਢੇਰ ਸਾਰਾ ਪੁਲਿਸ ਨੂੰ ਬਰਾਮਦ ਹੋਇਆ, ਜਿਹਦੇ ਵਿੱਚ ਦੱਸਿਆ ਜਾਂਦਾ ਕਿ ਰਾਕਟ ਲਾਂਚਰ ਤੱਕ ਸ਼ਾਮਲ ਸਨ। ਯਾਨੀ ਐਡਾ ਵੱਡਾ ਅਸਲਾ ਵੀ ਉੱਥੇ ਉਸ ਪਿੰਡ ਦੇ ਵਿੱਚ ਮੌਜੂਦ ਸੀ। ਲੇਕਿਨ ਕਾਸ਼ੀ ਭੱਟੀ ਨੂੰ ਫੜਨ ਵਿੱਚ ਪੁਲਿਸ ਕਾਮਯਾਬ ਨਹੀਂ ਹੋ ਸਕੀ। ਇਹ ਸਿਲਸਿਲਾ ਵੱਧਦਾ ਰਿਹਾ। ਜਦੋਂ ਬੰਦਾ ਕੋਈ ਕੰਮ ਕਰਦਾ ਹੈ ਨਾ, ਉਹਦੇ ਵਿੱਚ ਉਹਨੂੰ ਕੋਈ ਫਾਇਦਾ ਹੁੰਦਾ ਹੈ ਜਾਂ ਉਹਦੇ ਵਿੱਚ ਉਹਦਾ ਨਾਂ ਹੁੰਦਾ ਹੈ, ਤਾਂ ਉਹਦਾ ਹੌਸਲਾ ਹੋਰ ਵੱਧ ਜਾਂਦਾ ਹੈ। ਕਾਸ਼ੀ ਭੱਟੀ ਦਾ ਔਰ ਉਹਦੇ ਗਰੁੱਪ ਦਾ ਹੌਸਲਾ ਵੱਧਦਾ ਗਿਆ। ਆਪਸ ਵਿੱਚ ਦੁਸ਼ਮਣੀਆਂ ਸਨ, ਉਹ ਵੀ ਚੱਲਦੀਆਂ ਰਹੀਆਂ। ਲੇਕਿਨ ਵਾਰਦਾਤਾਂ ਦਾ ਸਿਲਸਿਲਾ ਜਿਹੜਾ ਹੈ ਉਹ ਇੱਕ ਹੋਰ ਰੁਖ ਇਖਤਿਆਰ ਕੀਤਾ ਗਿਆ, ਯਾਨੀ ਅਗਵਾ ਬਰਾਏ ਤਾਵਾਨ। ਜਿਵੇਂ ਕਿ ਮੈਂ ਪਹਿਲੇ ਇੱਕ ਦੱਸਿਆ ਕਿ ਬੰਦੇ ਨੂੰ ਉਹਨੇ ਸੁੱਖੇ ਕੀ ਮੰਡੀ 'ਚੋਂ ਇੱਕ ਆੜ੍ਹਤੀ ਨੂੰ ਉਠਾਇਆ। ਅੱਗੋਂ ਕੀ ਹੁੰਦਾ ਹੈ, ਫਿਰ ਕਾਸ਼ੀ ਭੱਟੀ ਜ਼ਿਲ੍ਹਾ ਹਾਫਜ਼ਾਬਾਦ ਦਾ ਇੱਕ ਪਿੰਡ ਹੈ ਸੋਲੰਗੀ ਖਰਲ, ਜਿਹਨੂੰ ਲਾਹੌਰ ਤੋਂ ਹਾਫਜ਼ਾਬਾਦ ਤੋਂ ਬਾਅਦ ਦੇ ਲੋਕ ਸੁਲੰਗੀ ਬੋਲਦੇ ਨੇ, ਲੇਕਿਨ ਉੱਥੇ ਦੇ ਲੋਕਲ ਲੋਕ ਉਹਨੂੰ ਸੋਲੰਗੀ ਖਰਲ ਕਹਿੰਦੇ ਨੇ। ਖਰਲਾਂ ਦਾ ਉਹ ਪਿੰਡ ਹੈ। ਮਲਕ ਹੋਰ ਵੀ ਬਰਾਦਰੀਆਂ ਉੱਥੇ ਰਹਿੰਦੀਆਂ ਨੇ। ਉੱਥੇ ਦਾ ਇੱਕ ਬੜੀ ਮਾਰੂਫ ਸ਼ਖਸੀਅਤ ਹੈ ਮਲਕ ਨਜ਼ੀਰ। ਉਹਨਾਂ ਦਾ ਰਾਇਸ ਦਾ ਕੰਮ ਹੈ, ਜੂਠ ਦਾ ਕੰਮ ਹੈ। ਮਤਲਬ ਬੜੇ ਤਗੜੇ ਲੋਕ ਨੇ, ਪੈਸੇ ਧੇਲੇ ਵਾਲੇ ਲੋਕ ਨੇ, ਸਰਮਾਇਆਦਾਰ ਲੋਕ ਨੇ, ਉਹ ਬੜੇ ਬਾਅਸਰ ਲੋਕ ਨੇ। ਕਾਸ਼ੀ ਭੱਟੀ ਨੇ ਇਹ ਕੀਤਾ ਕਿ ਉਹਦਾ ਜਦੋਂ ਹੌਸਲਾ ਵੱਧਦਾ ਨਾ ਸੁੱਖੇ ਕੀ ਮੰਡੀ ਵਾਲੇ ਅਗਵਾ ਬਰਾਏ ਤਵਾਨ ਤੋਂ ਬਾਅਦ, ਕਿ ਇਹ ਸਭ ਤੋਂ ਆਸਾਨ ਕੰਮ ਹੈ, ਬੰਦਾ ਚੁੱਕੋ ਤੇ ਤਗੜੀ ਰਕਮ ਲੈ ਕੇ ਉਹਨੂੰ ਛੱਡ ਦਿਓ। ਅੱਛਾ, ਕਾਸ਼ੀ ਭੱਟੀ ਨੇ ਮਲਕ ਨਜ਼ੀਰ ਨੂੰ ਚੁੱਕ ਲਿਆ, ਉਹਨੂੰ ਅਗਵਾ ਕਰ ਲਿਆ। ਇਹ ਕੋਈ ਬੜਾ ਛੋਟਾ ਜਿਹਾ ਵਾਕਿਆ ਨਹੀਂ ਹੈ। ਇਹ ਮਲਕ ਨਜ਼ੀਰ ਨੂੰ ਹਾਫਜ਼ਾਬਾਦ ਚੁੱਕਣਾ ਇੰਝ ਹੀ ਹੈ ਜਿਵੇਂ ਲਾਹੌਰ ਦੇ ਵਿੱਚ ਕਿਸੇ ਬੜੇ ਵੱਡੇ ਵਜ਼ੀਰ ਨੂੰ ਚੁੱਕ ਲਿਆ ਜਾਏ। ਮਤਲਬ ਐਡਾ ਉਹ ਬਾਅਸਰ ਆਦਮੀ ਹੈ। ਖੈਰ, ਕਾਸ਼ੀ ਨੇ ਉਹਨੂੰ ਅਗਵਾ ਕਰ ਲਿਆ। ਅਗਵਾ ਕਰਕੇ ਉਹਦੇ ਕੋਲ ਵੀ ਤਗੜਾ ਤਾਵਾਨ ਲੈ ਕੇ ਤੇ ਉਹਨੂੰ ਛੱਡ ਦਿੱਤਾ। ਇਹ ਵਾਕਿਆ ਬੜਾ ਮਸ਼ਹੂਰ ਹੋਇਆ ਉਹਨਾਂ ਦਿਨਾਂ ਦੇ ਵਿੱਚ, ਗੱਲ ਬਹੁਤ ਖਿਲਰ ਗਈ। ਅੱਛਾ, ਇਸ ਤੋਂ ਪਹਿਲੇ ਕਿ ਮੈਂ ਅੱਗੇ ਜਾਵਾਂ, ਇਹ ਨਾਲ ਨਾਲ ਦੱਸਦਾ ਜਾਵਾਂ ਕਿ ਕਾਸ਼ੀ ਭੱਟੀ ਦੇ ਬਹੁਤ ਸਾਰੇ ਪਰਚੇ ਨੇ, ਉਹਦੇ ਗੈਂਗ ਦੇ ਉੱਤੇ ਬਹੁਤ ਸਾਰੇ ਪਰਚੇ ਨੇ, ਬੜੀ ਢੇਰ ਸਾਰੀ ਕਤਲੋ ਗਾਰਤ ਦੇ ਪਰਚੇ ਨੇ, ਕਈ ਲੋਕ ਮਾਰੇ ਗਏ ਕਈ ਵਾਰੀ। ਅੱਛਾ, ਜਦੋਂ ਰੇਡ ਹੁੰਦਾ ਹੈ, ਇੱਕ ਰੇਡ ਦੇ ਵਿੱਚ ਸਲਾਰ ਭੱਟੀਆਂ ਦੇ ਵਿੱਚ ਜਦੋਂ ਪੁਲਿਸ ਨੇ ਰੇਡ ਕੀਤਾ, ਪੁਲਿਸ ਮੁਕਾਬਲਾ ਆਇਆ, ਉਹਦੇ ਵਿੱਚ ਕਾਸ਼ੀ ਭੱਟੀ ਦੇ ਕਈ ਸਾਥੀ ਜਿਹੜੇ ਨੇ ਉਹ ਮਾਰੇ ਗਏ। ਲੇਕਿਨ ਕਾਸ਼ੀ ਭੱਟੀ ਨੂੰ ਪੈਰ ਦੇ ਉੱਤੇ ਇੱਕ ਗੋਲੀ ਲੱਗੀ, ਉਹਦੇ ਨਾਲ ਉਹਦੀਆਂ ਪੈਰ ਦੀਆਂ ਉਂਗਲੀਆਂ ਜ਼ਾਇਆ ਹੋ ਗਈਆਂ। ਖੈਰ, ਉਹਨੇ ਜਿੱਧਰੋਂ ਕਿਧਰੇ ਵੀ ਬਾਹਰੋਂ ਆਪਰੇਟ ਕਰਾਇਆ ਤੇ ਉਂਗਲੀਆਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ, ਲੇਕਿਨ ਉਸ ਤਰ੍ਹਾਂ ਉਹ ਬਚ ਗਿਆ। ਅੱਛਾ, ਹੁਣ ਜਨਾਬ ਜਦੋਂ ਇਹ ਵਕੂਆ ਹੁੰਦਾ ਹੈ ਨਾ ਨਜ਼ੀਰ ਸੋਲੰਗੀ ਨੂੰ ਚੁੱਕਣ ਵਾਲਾ, ਉਸ ਤੋਂ ਬਾਅਦ ਉਹਦੀ ਗੱਲ ਜਿਹੜੀ ਹੈਗੀ ਹੈ ਉਹ ਸੂਬਾਈ ਲੈਵਲ 'ਤੇ ਨਹੀਂ ਬਲਕਿ ਪਾਕਿਸਤਾਨ ਲੈਵਲ 'ਤੇ ਉਹਦਾ ਨਾਮ ਹੀ ਹੋ ਗਿਆ। ਜਿਹੜਾ ਇਲਾਕਾ ਗੈਰ ਹੈ ਉੱਥੇ ਵੀ ਕਾਸ਼ੀ ਦਾ ਨਾਂ ਇੰਝ ਹੀ ਵੱਜਦਾ ਸੀ ਜਿਵੇਂ ਖਾਨਕਾ ਡੋਗਰਿਆਂ 'ਚ ਵੱਜਦਾ ਸੀ।
ਉੱਥੇ ਵੀ ਲੋਕ ਉਹਨੂੰ ਇੰਜ ਦਾ ਹੀ ਸਮਝਦੇ ਸਨ ਔਰ ਏਡਾ ਵੱਡਾ ਡਾਨ ਉੱਥੇ ਵੀ ਮਸ਼ਹੂਰ ਸੀ। ਮਲਕ ਨਜ਼ੀਰ ਸੋਲੰਗੀ ਵਾਲੇ ਵਾक़ੇ ਤੋਂ ਬਾਅਦ ਪੁਲਿਸ ਅਲਰਟ ਹੁੰਦੀ ਹੈ। ਅੱਛਾ, ਪੁਲਿਸ ਕਿਵੇਂ ਅਲਰਟ ਹੁੰਦੀ ਹੈ? ਮਲਕ ਨਜ਼ੀਰ ਜਿਹੜਾ ਉਹਦਾ ਤਾਲੁਕ ਸੀ ਅਫਜ਼ਲ ਹੁਸੈਨ ਤਾਰੜ ਨਾਲ। ਅਫਜ਼ਲ ਹੁਸੈਨ ਤਾਰੜ ਸਾਬਕਾ ਪਾਰਲੀਮਾਨੀ ਸੈਕਟਰੀ ਹੈ। ਹੁਣ ਉਹਦੀ ਬੇਟੀ ਸਾਇਰਾ ਅਫਜ਼ਲ ਤਾਰੜ ਵੀ ਮੌਜੂਦਾ ਜਿਹੜਾ ਹਕੂਮਤੀ ਸੈਟਅਪ ਹੈ ਉਹਦਾ ਹਿੱਸਾ ਵੇ ਔਰ ਬੜੇ ਬਾਅਸਰ ਔਰ ਬੜੇ ਸ਼ਰੀਫ ਜਿਹੇ ਲੋਕ ਨੇ, ਲੇਕਿਨ ਉਹਨਾਂ ਦੀ ਚੁਦਰਾ ਜਿਹੜੀ ਉਹ ਬਹੁਤ ਜ਼ਿਆਦਾ ਹੈਗੀ ਹੈ। ਮਲਕ ਨਜ਼ੀਰ ਨੇ ਅਫਜ਼ਲ ਹੁਸੈਨ ਤਾਰੜ ਨੂੰ ਕਿਹਾ ਕਿ ਇਹ ਵਕੂਆ ਮੇਰੇ ਨਾਲ ਹੋਇਆ ਹੈ ਤੇ ਇਹਦਾ ਕੋਈ ਉਪਾਅ ਨਾ ਹੋਵੇ, ਕਿਉਂਕਿ ਉਹਨਾਂ ਲੋਕਾਂ ਦਾ ਇਹ ਮਸਲਾ ਨਹੀਂ ਸੀ ਕਿ ਕਾਸ਼ੀ ਨੇ ਇੰਨੇ ਪੈਸੇ ਲੈ ਲੈਣੇ। ਮਸਲਾ ਇੱਜ਼ਤ ਬੇਇੱਜ਼ਤੀ ਦਾ ਸੀ ਕਿ ਐਡੇ ਵੱਡੇ ਬੰਦੇ ਨੂੰ ਚੁੱਕ ਕੇ ਲੈ ਜਾਣਾ, ਸਾਡੇ ਪੱਲੇ ਕੀ ਰਹਿ ਗਿਆ? ਸਾਡੀ ਲੋਕ ਅਸੀਂ ਬੜੇ ਬਾਅਸਰ ਹਾਂ, ਸਾਨੂੰ ਕੌਣ ਮੰਨੇਗਾ ਕਿ ਅਸੀਂ ਮਲਕ ਹੈਗੇ ਹਾਂ। ਖੈਰ, ਉਹਨੇ ਅਫਜ਼ਲ ਹੁਸੈਨ ਤਾਰੜ ਨਾਲ ਗੱਲ ਕੀਤੀ ਕਿ ਇਹਦਾ ਕੋਈ ਉਪਾਅ ਕੀਤਾ ਜਾਵੇ। ਅਫਜ਼ਲ ਹੁਸੈਨ ਤਾਰੜ ਜਿਹੜਾ ਹੈਗਾ ਉਹ ਸ਼ੁਰੂ ਤੋਂ ਲੈ ਕੇ ਨੂਨ ਲੀਗ ਨਾਲ ਉਹਦਾ ਤਾਲੁਕ ਹੈ। MNA ਬਣਿਆ ਉਹ ਨੂਨ ਲੀਗ ਵੱਲੋਂ। ਅੱਛਾ, ਤਾਹਾਲ ਉਹਨਾਂ ਉਸ ਬਰਾਦਰੀ ਦਾ ਤਾਲੁਕ ਜਿਹੜਾ ਹੈਗਾ ਅਫਜ਼ਲ ਹੁਸੈਨ ਤਾਰੜ ਫੈਮਿਲੀ ਦਾ, ਉਹ ਨੂਨ ਲੀਗ ਨਾਲ ਤਾਲੁਕ ਹੈ ਔਰ ਅਫਜ਼ਲ ਹੁਸੈਨ ਦਾ ਬਹੁਤ ਕਰੀਬੀ ਤਾਲੁਕ ਸੀ ਸ਼ਰੀਫ ਬਰਾਦਰਾਂ ਨਾਲ, ਵੱਡੇ ਮੀਆਂ ਸਾਹਿਬ ਤੋਂ ਲੈ ਕੇ। ਉਹਨੇ ਆ ਕੇ ਮੀਆਂ ਨਵਾਜ਼ ਸ਼ਰੀਫ ਔਰ ਮੀਆਂ ਸ਼ਹਿਬਾਜ਼ ਸ਼ਰੀਫ ਨਾਲ ਗੱਲ ਕੀਤੀ ਕਿ ਇਹ ਵਕੂਆ ਹੋਇਆ ਵੇ ਤੇ ਲਿਹਾਜ਼ਾ ਕਾਸ਼ੀ ਜਿਹੜਾ ਹੈਗਾ ਨਾ ਉਹਦਾ ਮੱਕੂ ਨਾ ਠੱਪਿਆ ਜਾਏ ਤੇ ਸਾਡਾ ਉੱਥੇ ਰਹਿਣ ਬਹਿਣ ਖਤਮ ਹੈ। ਅਫਜ਼ਲ ਹੁਸੈਨ ਤਾਰੜ ਨੇ ਸ਼ਰੀਫ ਬਰਾਦਰਾਂ ਨਾਲ ਗੱਲ ਕੀਤੀ ਕਿ ਜਿੰਨੀ ਦੇਰ ਕਾਸ਼ੀ ਨੂੰ ਕਿਸੇ ਬਿਲੇ ਨਾ ਲਾਓ ਸਾਡਾ ਉੱਥੇ ਜੀਵਨ ਕੋਈ ਨਹੀਂ। ਖੈਰ, ਮੀਆਂ ਸ਼ਹਿਬਾਜ਼ ਸ਼ਰੀਫ ਨੇ ਉਦੋਂ ਜ਼ੁਲਫਕਾਰ ਚੀਮਾ ਸਾਹਿਬ ਜਿਹੜੇ DIG ਸਨ ਉਹਨਾਂ ਨੂੰ DIG ਲਾਇਆ ਗੁਜਰਾਂਵਾਲਾ ਤੇ ਨਾਲ ਇਹ ਉਹਨਾਂ ਨੂੰ ਟਾਰਗੇਟ ਦਿੱਤਾ ਕਿ ਤੁਸੀਂ ਕਾਸ਼ੀ ਭੱਟੀ ਨੂੰ ਜ਼ਿੰਦਾ ਜਾਂ ਮੁਰਦਾ ਗ੍ਰਿਫਤਾਰ ਕਰੋ, ਇਹੀ ਤੁਹਾਡਾ ਕੰਮ ਹੈ। ਪੁਲਿਸ ਨੇ ਫਿਰ ਜਿਹੜਾ ਹੈ ਰੁਖ ਕਰ ਲਿਆ ਸਲਾਰ ਭੱਟੀਆਂ ਦਾ, ਲੇਕਿਨ ਕਾਸ਼ੀ ਭੱਟੀ ਜਿਹੜਾ ਹੈ ਉਹ ਕਾਬੂ ਨਹੀਂ ਆ ਰਿਹਾ, ਕਿਸੇ ਜਗ੍ਹਾ ਤੋਂ ਵੀ ਉਹ ਫੜਿਆ ਨਹੀਂ ਜਾ ਰਿਹਾ, ਕਾਮਯਾਬੀ ਕੋਈ ਨਹੀਂ ਪੁਲਿਸ ਨੂੰ ਮਿਲ ਰਹੀ। ਅਖੀਰ ਕੀ ਹੁੰਦਾ ਹੈ ਕਿ ਜਿਹੜੇ ਉਹਦੇ ਗਰੁੱਪ ਦੇ 3 ਨਾਲ ਬੰਦੇ ਸਨ, ਜਿਨ੍ਹਾਂ 'ਚ ਰਾਣਾ ਸ਼ਹਿਜ਼ਾਦ, ਤਨਵੀਰ ਤੇ ਅੰਜਮ, ਇਹ ਤਿੰਨੇ ਬੰਦੇ ਉਹਦੇ ਨਾਲ ਹੁੰਦੇ ਸਨ ਹਰ ਵਕਤ। ਤਨਵੀਰ ਤੇ ਅੰਜਮ ਜਿਹੜੇ ਨੇ ਉਹ ਹਸਦ ਕਰਨ ਲੱਗ ਪਏ ਕਾਸ਼ੀ ਤੋਂ ਕਿ ਅਸੀਂ ਵੀ ਕਾਸ਼ੀ ਦੇ ਨਾਲ ਹਾਂ, ਅਸੀਂ ਵੀ ਉਹਨੀਆਂ ਹੀ ਵਾਰਦਾਤਾਂ ਕਰਨੇ ਆ, ਲੇਕਿਨ ਸਾਨੂੰ ਕੋਈ ਜਾਣਦਾ ਹੀ ਨਹੀਂ ਹੈ। ਨਾ ਹਰ ਪਾਸੇ ਕਾਸ਼ੀ ਦਾ ਡੌਨ, ਹਰ ਪਾਸੇ ਕਾਸ਼ੀ ਹੈਗਾ, ਹਰ ਜਗ੍ਹਾ ਤੇ ਨਾ ਇਹਦਾ ਵੱਜਦਾ ਹੈ, ਇਹਦਾ ਕੀ ਕਰੀਏ? ਉਹਨਾਂ ਦੋਵਾਂ ਦੇ ਜਦੋਂ ਇਹ ਗੱਲ ਦਿਲ 'ਚ ਆਉਂਦੀ ਹੈ ਤੇ ਉਹਨਾਂ ਸੋਚਿਆ ਕਿ ਫਿਰ ਇਹ ਹੀ ਤਰੀਕਾ ਹੈ ਕਿ ਕਾਸ਼ੀ ਨੂੰ ਫੜਵਾ ਦਈਏ, ਕਾਸ਼ੀ ਫੜਿਆ ਜਾਏਗਾ, ਪਿੱਛੇ ਰਹਿ ਜਾਾਂਗੇ ਅਸੀਂ ਤੇ ਫਿਰ ਸਾਡੀ ਨਾ ਨੇਕੀ ਹੋਣੀ ਹੈ। ਉਹਨਾਂ ਕੀ ਕੀਤਾ, ਇੱਕ ਦਿਨ ਗੁਜਰਾਂ ਵਾਲੇ ਇਕੱਠ ਹੁੰਦਾ ਹੈ ਇਹਨਾਂ ਚਵਾਂ ਦਾ, ਰਾਣੇ ਸ਼ਹਿਜ਼ਾਦ ਦਾ, ਤਨਵੀਰ ਦਾ, ਅੰਜਮ ਦਾ ਤੇ ਨਕਾਸ਼ ਉਰਫ ਕਾਸ਼ੀ ਦਾ। ਇਹ ਇਕੱਠੇ ਹੁੰਦੇ ਨੇ, ਉੱਥੇ ਬਹਿ ਕੇ ਇੱਕ ਮਕਾਨ ਹੈ, ਉੱਥੇ ਸ਼ਰਾਬ ਪੀਂਦੇ ਨੇ। ਸ਼ਰਾਬ ਜਦੋਂ ਪੀਂਦੇ ਨੇ ਤੇ ਉਹ ਜਾਣ ਬੁੱਝ ਕੇ ਜਿਹੜੇ ਤਨਵੀਰ ਔਰ ਅੰਜਮ ਨੇ ਕਾਸ਼ੀ ਦਾ ਜਿਹੜੇ ਸ਼ਰਾਬ ਹੈ ਉਹਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਵੀ ਪਾ ਦਿੰਦੇ ਨੇ। ਅੱਛਾ, ਇੱਕ ਤਾਂ ਸ਼ਰਾਬ ਪੀਤੀ ਹੋਈ, ਉੱਤੋਂ ਵਿੱਚ ਨੀਂਦ ਵਾਲੀਆਂ ਗੋਲੀਆਂ। ਜਦੋਂ ਕਾਸ਼ੀ ਔਰ ਰਾਣਾ ਸ਼ਹਿਜ਼ਾਦ ਸੌਂ ਜਾਂਦੇ ਨੇ, ਉਸ ਤੋਂ ਬਾਅਦ ਤਨਵੀਰ ਤੇ ਅੰਜਮ ਉੱਥੋਂ ਦੋਵੇਂ ਉੱਠਦੇ ਨੇ। ਉਹ ਉੱਠ ਕੇ ਪੁਲਿਸ ਨੂੰ ਇਤਲਾਹ ਕਰ ਦਿੰਦੇ ਨੇ ਕਿ ਜੇ ਤੁਸੀਂ ਕਾਸ਼ੀ ਨੂੰ ਫੜਨਾ ਹੈ ਤੇ ਫਲਾਣੇ ਮੁਹੱਲੇ ਦੇ ਵਿੱਚ ਫਲਾਣਾ ਨੰਬਰ ਮਕਾਨ ਹੈ, ਉਹਦੇ ਵਿੱਚ ਇਸ ਟਾਈਮ ਕਾਸ਼ੀ ਤੇ ਉਹਦਾ ਸਾਥੀ ਜਿਹੜਾ ਹੈਗਾ ਰਾਣਾ ਸ਼ਹਿਜ਼ਾਦ, ਉਹ ਦੋਵੇਂ ਮੌਜੂਦ ਨੇ, ਤੁਸੀਂ ਉਹਨਾਂ ਨੂੰ ਫੜ ਲਓ। ਪੁਲਿਸ ਤੇ ਪਹਿਲੇ ਹੀ ਉਹਨਾਂ ਲੱਭਦੀ ਫਿਰਦੀ ਸੀ। ਪੁਲਿਸ ਜਿਹੜੀ ਹੈ ਜਾ ਕੇ ਛਾਪਾ ਮਾਰਦੀ ਹੈ ਔਰ ਦੱਸਿਆ ਜਾਂਦਾ ਹੈ ਕਿ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਪਈ ਕਿ ਉਸ ਮਕਾਨ ਵਿੱਚ ਵੜਿਆ ਜਾਏ, ਲੇਕਿਨ ਆਖਿਰਕਾਰ ਪੁਲਿਸ ਜਿਹੜੀ ਹੈਗੀ ਹੈ ਉਸ ਮਕਾਨ ਵਿੱਚ ਵੜਦੀ ਹੈ, ਦਾਖਲ ਹੁੰਦੀ ਹੈ ਤੇ ਅੱਗੇ ਉਹ ਦੋਵੇਂ ਸੁੱਤੇ ਪਏ ਨੇ। ਉਹਨਾਂ ਦੋਵਾਂ ਸੁੱਤਿਆਂ ਪਿਆ ਉਹਨਾਂ ਫੜ ਲਿਆ, ਗ੍ਰਿਫਤਾਰ ਕਰ ਲਿਆ, ਅਸਲਾ ਜਿਹੜਾ ਉਹ ਵੀ ਸਾਈਡ ਤੇ ਕਰ ਲਿਆ। ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਲੈ ਕੇ ਆ ਜਾਂਦੀ ਹੈ ਜ਼ੁਲਫਕਾਰ ਚੀਮਾ ਦੀ ਸਰਬਰਾਹੀ ਦੇ ਵਿੱਚ ਕਾਮੋਂ ਕੀ ਲਿਆ ਕੇ ਪੁਲਿਸ ਮੁਕਾਬਲਾ ਕੀਤਾ ਜਾਂਦਾ ਹੈ। ਪੁਲਿਸ ਮੁਕਾਬਲਾ ਕਰਕੇ ਤੇ ਉਹਨਾਂ ਦੋਵਾਂ ਨੂੰ ਮਾਰ ਦਿੱਤਾ ਜਾਂਦਾ ਹੈ, ਨਕਾਸ਼ ਉਰਫ ਕਾਸ਼ੀ ਨੂੰ ਔਰ ਰਾਣਾ ਸ਼ਹਿਜ਼ਾਦ ਨੂੰ। ਇੱਥੋਂ ਮਾਰ ਕੇ ਦੋਵਾਂ ਨੂੰ ਤੇ ਉਸ ਤੋਂ ਬਾਅਦ ਡਾਲੇ 'ਚ ਪਾ ਕੇ ਉਹਨਾਂ ਨੂੰ ਖਾਨਗਾਹ ਡੋਗਰਾਂ ਦੇ ਨੇੜੇ ਵੇ ਮੀਆਂ ਅਲੀ ਰੋਡ, ਉੱਥੇ ਇੱਕ ਸੇਮ ਨਾਲਾ ਹੈ, ਉੱਥੇ ਲਿਜਾ ਕੇ ਤੇ ਕਾਲ ਚਲਾਈ ਜਾਂਦੀ ਹੈ ਕਿ ਪੁਲਿਸ ਮੁਕਾਬਲਾ ਹੋ ਰਿਹਾ ਹੈ। ਪੁਲਿਸ ਮੁਕਾਬਲੇ ਦੀ ਕਾਲ ਚਲਾ ਕੇ ਮਕਾਮੀ ਪੁਲਿਸ ਵੀ ਆ ਜਾਂਦੀ ਹੈ ਉੱਥੇ ਤੇ ਉਹਨਾਂ ਦੀਆਂ ਡੈੱਡ ਬਾਡੀਆਂ ਸ਼ੋਅ ਕੀਤੀਆਂ ਜਾਂਦੀਆਂ ਨੇ ਕਿ ਇਹ 2 ਬੰਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਨੇ। ਜਦੋਂ ਉਹ ਦੋਵੇਂ ਬੰਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਂਦੇ ਨੇ, ਡੈੱਡ ਬਾਡੀਆਂ ਜਿਹੜੀਆਂ ਨੇ ਉਹ ਖਾਨਗਾਹ ਡੋਗਰਾ ਥਾਣੇ, ਜ਼ਹਿਰ ਮੁਤਲਕਾ ਥਾਣਾ ਸੀ, ਉੱਥੇ ਲੈ ਕੇ ਜਾਂਦੇ ਨੇ। ਉੱਥੇ ਲਿਜਾ ਕੇ ਤੇ ਫਿਰ ਕੀ ਕਰਦੇ ਨੇ, ਉਹਦਾ ਪੁਲਿਸ ਮੁਕਾਬਲੇ 'ਚ ਮਰਨ ਤੋਂ ਬਾਅਦ ਵੀ ਲੋਕ ਇਹ ਸਮਝਦੇ ਸਨ ਕਿ ਇਹ ਕੋਈ ਹੋਰ ਹੀ ਮਰਿਆ ਹੋਣਾ ਹੈ, ਨਕਾਸ਼ ਉਰਫ ਕਾਸ਼ੀ ਕਦੀ ਵੀ ਪੁਲਿਸ ਦੇ ਕਾਬੂ ਨਹੀਂ ਆ ਸਕਦਾ। ਇਸ ਖੌਫ ਨੂੰ ਦੂਰ ਕਰਨ ਵਾਸਤੇ ਪੁਲਿਸ ਨੇ ਕੀ ਕੰਮ ਕੀਤਾ ਕਿ ਨਕਾਸ਼ ਉਰਫ ਕਾਸ਼ੀ ਔਰ ਰਾਣਾ ਸ਼ਹਿਜ਼ਾਦ ਦੀਆਂ ਲਾਸ਼ਾਂ ਟਰਾਲੀਆਂ 'ਚ ਪਾ ਕੇ ਉਹਨਾਂ ਨੂੰ ਪਿੰਡ ਘੁਮਾਇਆ,
ਲੋਕਾਂ ਨੂੰ ਐਲਾਨ ਕਰਾ ਕੇ ਦੱਸਿਆ ਕਿ ਆ ਕੇ ਵੇਖ ਲਿਓ, ਰਾਣਾ ਸ਼ਹਿਜ਼ਾਦ ਤੇ ਕਾਸ਼ੀ ਜਿਹੜੇ ਨੇ ਉਹ ਆਪਣੇ ਅੰਜਾਮ ਨੂੰ ਅੱਪੜ ਚੁੱਕੇ ਨੇ। ਇਹ ਟਰਾਲੀ ਤੇ ਘੁਮਾਉਣ ਵਾਲਾ ਵਾਕਿਆ ਜਿਹੜਾ ਉਹ ਸਿਰਫ ਇਸ ਵਜ੍ਹਾ ਤੋਂ ਕੀਤਾ ਗਿਆ। ਖੈਰ, ਉਹਨਾਂ ਦਾ ਪੋਸਟਮਾਰਟਮ ਹੋਇਆ, ਉਹਨਾਂ ਨੂੰ ਦਫਨ ਕਰਤਾ ਗਿਆ। ਉਸ ਕੇਸ ਦਾ ਪਰਚਾ ਜਿਹੜਾ ਹੈਗਾ ਉਸ ਪੁਲਿਸ ਮੁਕਾਬਲੇ ਦਾ, ਉਹ ਕਾਸ਼ੀ ਦਾ ਇੱਕ ਵੱਡਾ ਮਾਮੂ ਸੀ ਜਿਹੜਾ ਫੌਤ ਹੋ ਚੁੱਕਿਆ ਹੈ, ਮਕਸੂਦ ਭੱਟੀ ਉਹਦਾ ਨਾਂ ਸੀ, ਉਹਦੇ ਤੇ ਔਰ ਇੱਕ ਹੋਰ ਬੰਦੇ ਤੇ ਦੇ ਦਿੱਤਾ ਗਿਆ ਕਿ ਪੁਲਿਸ ਮੁਕਾਬਲਾ ਹੋਇਆ ਔਰ ਇਹ ਵੀ ਨਾਲ ਸਨ ਔਰ ਇਹਨਾਂ ਦੀ ਫਾਇਰਿੰਗ ਨਾਲ ਕਾਸ਼ੀ ਔਰ ਰਾਣਾ ਸ਼ਹਿਜ਼ਾਦ ਜਿਹੜੇ ਨੇ ਉਹ ਮਰ ਗਏ ਨੇ ਜਾਂ ਆਪਣੇ ਅੰਜਾਮ ਨੂੰ ਅੱਪੜ ਗਏ ਨੇ। ਅੱਛਾ, ਹੁਣ ਉਹ ਜਿਹੜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਦੋਵੇਂ ਤੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ, ਤਨਵੀਰ ਔਰ ਅੰਜਮ ਕਿੱਥੇ ਨੇ? ਤਨਵੀਰ ਜਿਹੜਾ ਹੈਗਾ ਉਹ ਉਹਨੇ ਗ੍ਰਿਫਤਾਰੀ ਬਾਅਦ ਇਹ ਦਿੱਤੀ, ਉਸ ਤੋਂ ਬਾਅਦ ਕੇਸਿਸ ਕੁਸਿਸ ਭੁਗਤੇ ਤੇ ਅੱਜ ਕੱਲ੍ਹ ਸ਼ੇਖੂਪੁਰੇ ਸੈਟਲ ਹੋ ਚੁੱਕਿਆ ਹੈ। ਲੇਕਿਨ ਜਿਹੜਾ ਅੰਜਮ ਹੈ ਉਹ ਹੁਣ ਤੱਕ ਇਸ਼ਤਿਹਾਰੀ ਹੈ ਔਰ ਉਹਦੇ ਤੇ ਕਈ ਕੇਸਿਸ ਨੇ, ਉਹਦੀ ਹੈਡ ਮਨੀ ਰੱਖੀ ਗਈ ਹੈ। ਪੁਲਿਸ ਨੇ, ਹਕੂਮਤ ਨੇ, ਰਿਆਸਤ ਨੇ ਉਹਦੇ ਉੱਤੇ, ਉਹਦੇ ਸਿਰ ਦੇ ਉੱਤੇ ਕੀਮਤ ਲਾਈ ਉਹਦੇ ਸਿਰ ਦੀ, ਲੇਕਿਨ ਉਹ ਪਾਕਿਸਤਾਨੋਂ ਫਰਾਰ ਹੋ ਕੇ ਇਟਲੀ ਜਾ ਕੇ ਉੱਥੇ ਸੈਟਲ ਹੋ ਚੁੱਕਿਆ ਹੈ। ਇਹ ਸੀ ਨਕਾਸ਼ ਉਰਫ ਕਾਸ਼ੀ ਭੱਟੀ, ਜਿਹਦੀਆਂ ਤੁਸੀਂ ਬਹੁਤ ਸਾਰੀਆਂ ਦਾਸਤਾਨਾਂ ਸੁਣੀਆਂ। ਅਜੇ ਹੋਰ ਕਈ ਸਾਈਡ ਸਟੋਰੀਆਂ ਨੇ ਜਿਹੜੀਆਂ ਸੁਣਾਉਣਾ ਸ਼ੁਰੂ ਕਰ ਦਈਏ ਤੇ ਮੇਰਾ ਖਿਆਲ ਹੈ ਕੋਈ 2 ਘੰਟੇ ਲੰਘ ਜਾਣਗੇ। ਬਹਰਹਾਲ, ਬੁਰੇ ਦਾ ਅੰਜਾਮ ਹਮੇਸ਼ਾ ਬੁਰਾ ਹੁੰਦਾ ਹੈ। ਜੇ ਨੇਕੀ ਕਰੀਏ ਤੇ ਅੱਲਾਹ ਤਾਲਾ ਹਯਾਤੀ ਨੂੰ ਸੌਖਿਆਂ ਕਰ ਦਿੰਦਾ ਹੈ।